ਅੱਜ ਦੀ ਕਹਾਣੀ ਇੱਕ ਐਸਾ ਇਮਤਿਹਾਨ ਹੈ ਜੋ ਅਸੀਂ ਸੋਚ ਵੀ ਨਹੀਂ ਸਕਦੇ ਕਿ ਐਸਾ ਇਮਤਿਹਾਨ ਵੀ ਜ਼ਿੰਦਗੀ ਲੈ ਸਕਦੀ ਹੈ। ਕੋਠੇ ਤੋਂ ਉੱਡ ਭਰੀਏ ਤੇ ਦਿੱਤਾ ਇਹਨਾਂ ਡੂੰਗੀ ਨਦੀ ਵਿੱਚ ਡੁੱਬ ਮਰ ਹਾਏ ਗਏ। ਹਾਏ ਵਿਦਾਈ ਪੈ ਗਈ ਇਹਦੇ ਨੂੰ ਮਰ ਜਾਈਏ। ਹਾਏ ਹਾਏ ਮਰਿਆ ਨਹੀਂ ਗਿਆ, ਹਾਂ ਮਰਿਆ ਨਹੀਂ ਗਿਆ, ਨਹੀਂ ਤਾਂ ਮਰਦੀ। ਹਾਏ ਹਾਏ। ਜਦੋਂ ਬਾਪੂ ਤੁਹਾਡੇ ਕੋਲ ਆਇਆ ਪਿਓ ਮੇਰਾ ਤੁਹਾਨੂੰ ਲੈਣ ਆਇਆ ਸੀ ਤੇ ਜੰਮਣ ਵਾਲਿਆਂ ਨੂੰ ਜਵਾਬ ਦੇਂਦੀ ਰਹੀ ਆ, ਚਪੜਾਸੀਏ ਨੂੰ ਜਵਾਬ ਦੇ ਛੜਿਆ। ਅੱਛਾ ਨਹੀਂ ਹੀ ਜੀ ਕਰਦਾ ਜਾਣ ਤੇ ਪੁੱਤਰ ਵੀ ਛੱਡ ਕੇ ਜਾਂਦੀ, ਹਾਂ ਜਿਹੜਾ ਲੜ ਲਾਇਆ ਦਾ ਉਹਨੂੰ ਵੀ ਛੱਡਦੀ ਹਾਏ ਹਾਏ ਬਟੇਰੇ। ਹਾਂ ਤੇ ਜੰਮਦੀ ਨੂੰ ਮਾਰ ਬਾਬਲਾ ਵੇ ਤੇਰੀ ਜੂਹ ਵਿੱਚ ਅੱਕਵੇ ਬਥੇਰੇ। ਆਹ ਮੈਨੂੰ ਜੰਮਦੀ ਨੂੰ ਇਹਦੇ ਨਾਲ ਮਾਰ ਦੋ। ਇਹੋ ਜਿਹਾ ਢਿੱਡ ਜਿਹੜਾ ਦੁੱਖਾਂ ਦਾ ਭਰਿਆ ਗਾ। ਯਾਦ ਆਂਦੀ ਰਹੀ ਬੜੀ ਜਦੋਂ ਯਾਦ ਆਉਂਦੀ ਹੈ ਅੱਖਾਂ ਤੋਂ ਨਹੀਂ ਹੋ ਗਈਆਂ ਹਾਏ ਹਾਏ ਰੋ ਰੋ ਕੇ। ਨਹੀਂ ਛੱਡਣ ਤੇ ਕੀਤਾ, ਬੜਾ ਕੰਮ ਕੀਤਾ ਸੀ। ਤੁਰ ਗਏ ਹਨ ਨਾ ਜਦੋਂ, ਹਾਂ ਹਾਂ ਸਿਰ ਦੇ ਵਾਲ ਲੈ ਗਏ ਹਨ ਤੇ ਤੀਦੇ ਵਾਂਗਰ ਹੋ ਗਈ ਸਾਂ। ਇੱਕ ਅੱਧਾ ਹੀ ਇੱਥੇ ਹੁੰਦਾ ਨਾ, ਹਾਂ ਭੈਣ ਹੀ ਹੁੰਦੀ, ਕੋਈ ਭਰਾ ਹੀ ਇੱਕ ਅੱਧਾ ਹੁੰਦਾ। ਚਲੋ 200 ਹਾਂ ਦੁੱਖ ਸੁੱਖ 200 ਲੰਬ ਪੜਾ ਸੀ। ਹਾਂ ਹਾਏ ਹਾਏ ਹੈਂ ਕਬਰਾਂ ਤੇ ਕਬਰਾਂ ਨੀ ਤੇ ਭੈਣਾਂ ਦਾ ਪਤਾ ਨਾ ਲੈਣ ਵੀਰ ਵੇ। ਭੈਣਾਂ ਤੱਤੀਆਂ ਦਾ ਕੌਣ ਪਤਾ ਲਵੇ। ਹਾਏ ਮੇਰਾ ਮਾਂ ਪਿਓ ਬਟਾਲੇ ਵੇ, ਭਰਾ ਮੇਰੇ ਬਟਾਲੇ, ਅੱਛਾ ਚਾਚੇ ਗੁਰਦਾਸਪੁਰੇ ਜ਼ਿਲ੍ਹੇ ਹੁੰਦੇ ਨੇ ਚਾਚੇ। ਅੱਛਾ ਅੱਛਾ। ਜੇ ਤੁਹਾਡਾ ਉੱਥੇ ਭਰਾ ਜਾਂ ਉਹਨਾਂ ਦੇ ਬੱਚੇ ਲੱਭ ਜਾਣ ਤੇ ਉਹਨਾਂ ਨੂੰ ਕੀ ਸੁਨੇਹਾ ਦਈਏ, ਕੀ ਆਖੀਏ ਉਹਨਾਂ ਨੂੰ? ਉਹਨੂੰ ਆਖਿਓ, ਪੁੱਛਿਓ ਹਾਂ ਭਈ ਤੁਹਾਡੀ ਭੈਣ ਸਿਕੰਦਰਪੁਰ ਹੈ ਏ? ਅੱਛਾ। ਮੁਸਲਮਾਨ ਫਿਰ ਕਿੱਦਾਂ ਹੋਏ ਤੁਸੀਂ? 47 ਚ ਹੋਏ ਵੰਡ ਚ? ਆਹੋ ਜਦੋਂ ਜੰਗ ਲੱਗਾ ਹਾਂ ਉਸ ਤੋਂ ਬਾਅਦ ਫਿਰ ਇਹ ਮੁਸਲਮਾਨ ਅਸੀਂ ਹੋ ਗਏ ਆ। ਅੱਛਾ। ਉਹਨਾਂ ਨੇ ਜਜ਼ਬਾਤੀ ਹੋ ਕੇ ਦੱਸਿਆ ਕਿ ਮੈਂ ਕਦੀ ਆਪਣੇ ਪਿਓ ਵੱਲ ਵੇਖਿਆ ਨਹੀਂ ਸੀ ਤੇ ਉਹ ਜਦੋਂ ਸਾਨੂੰ ਲੈਣ ਆਏ ਸੀ ਤੇ ਮੈਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਖਿਆ ਕਿ ਮੈਂ ਨਹੀਂ ਜਾਣਾ ਤੁਹਾਡੇ ਨਾਲ। ਇਹ ਮੇਰੇ ਪੋਤਰੇ ਪੁੱਤਰਾ ਮੇਰੇ ਪੁੱਤਰੇ ਦਾ ਦੁਆ ਹੀ ਕਰਕੇ ਜਾਇਓ। ਮੇਰਾ ਪੁੱਤਰ ਦਾ ਸਾਨੂੰ ਤੱਤੀ ਵਾਰ ਨਾ ਲੱਗੇ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਵੰਡ ਉਜਾੜੇ ਦਾ ਕਿੱਸਾ ਔਰ ਉਸ ਤੋਂ ਬਾਅਦ ਆਜ਼ਾਦੀ ਦਾ ਕਿੱਸਾ ਆਪ ਜੀ ਦੇ ਰੂਬਰੂ ਪੇਸ਼ ਹੁੰਦੇ ਆ ਉਹਨਾਂ ਲੋਕਾਂ ਰਾਹੀਂ ਜਿਹੜੇ ਆਈ ਵਿਟਨੈਸ ਨੇ, ਗਵਾਹ ਨੇ ਵੰਡ ਦੇ, ਅਣਵੰਡੇ ਪੰਜਾਬ ਦੇ। ਸੋ ਇਸ ਵੇਲੇ ਅਸੀਂ ਮੌਜੂਦ ਹਾਂ ਸਿਆਲਕੋਟ ਦੇ ਇੱਕ ਪਿੰਡ ਦੇ ਵਿੱਚ ਔਰ ਅੱਜ ਦੀ ਕਹਾਣੀ ਬਾਕੀਆਂ ਕਹਾਣੀਆਂ ਨਾਲੋਂ ਥੋੜ੍ਹੀ ਜਿਹੀ ਵੱਖ ਵੀ ਹੈ। ਅੱਜ ਦੀ ਕਹਾਣੀ ਇੱਕ ਐਸਾ ਇਮਤਿਹਾਨ ਹੈ ਜੋ ਅਸੀਂ ਸੋਚ ਵੀ ਨਹੀਂ ਸਕਦੇ ਕਿ ਐਸਾ ਇਮਤਿਹਾਨ ਵੀ ਜ਼ਿੰਦਗੀ ਲੈ ਸਕਦੀ ਹੈ। ਸੋ ਇਹ ਸਾਰੀ ਹੀ ਕਹਾਣੀ ਆਪ ਜੀ ਨੂੰ ਸੁਣਾਵਾਂਗੇ। ਅਮੂਮਨ ਆਪਾਂ ਕਤਲੋ ਗਾਰਤ ਦੀ ਕਹਾਣੀ ਤੁਹਾਨੂੰ ਵਿਖਾਈ, ਸੈਲਾਬ, ਦਰਿਆ, ਖੂਹਾਂ 'ਚ ਜ਼ਹਿਰ ਦੀ ਕਹਾਣੀ, ਲੇਕਿਨ ਅੱਜ ਦੀ ਕਹਾਣੀ ਥੋੜ੍ਹੀ ਜਿਹੀ ਵੱਖ ਹੈ ਬਾਕੀ ਕਹਾਣੀਆਂ ਨਾਲੋਂ ਕਿ ਜ਼ਿੰਦਗੀ ਕਿਸ ਤਰ੍ਹਾਂ ਇੱਕ ਇਨਸਾਨ ਦਾ ਜਿਹੜਾ ਹੈ ਉਹ ਕਿਸ ਤਰ੍ਹਾਂ ਉਹਦੇ ਕੋਲ ਇੱਕ ਆਪਾਂ ਉਹਨੂੰ ਅਲਫਾਜ਼ ਮੇਰੇ ਕੋਲ ਨਹੀਂ ਆ ਰਹੇ ਕਿ ਕਿਸ ਤਰ੍ਹਾਂ ਇਨਸਾਨ ਦਾ ਪਰਖ ਲੈਂਦੀ ਹੈ। ਸੋ ਆਪਾਂ ਮੌਜੂਦ ਹਾਂ ਮਾਤਾ ਜੀ ਕੋਲ, ਇਹਨਾਂ ਦੀ ਜ਼ੁਬਾਨੀ ਸਾਰੀ ਕਹਾਣੀ ਸੁਣਦੇ ਹਾਂ। ਮਾਤਾ ਜੀ ਕੀ ਹਾਲ ਚਾਲ ਹੈ ਤੁਹਾਡਾ? ਚੰਗਾ ਜਿਹੜਾ ਲੰਘ ਜਾਏ ਘੜੀ ਅੱਛਾ ਉਹ ਬਿਹਤਰ ਹੈ ਜੀ। ਅੱਛਾ ਠੀਕ ਹੈ। ਹਾਂ ਨਾਂ ਕੀ ਹੈ ਤੁਹਾਡਾ? ਅੱਲਾ ਰੱਖੀ। ਅੱਲਾ ਰੱਖੀ। ਵਾਹ ਜੀ ਬਹੁਤ ਸੋਹਣਾ ਨਾਂ ਤੁਹਾਡਾ। ਤੁਹਾਡੇ ਵਾਲਿਦ ਮੁਹਤਰਮ ਦਾ ਕੀ ਨਾਂ ਸੀ? ਪੇਕੇ ਜੱਸੋ ਰਾਵੀ ਨੇ। ਤੁਹਾਡੀ ਪੇਕੇ ਦੇ ਵਿੱਚ ਜੱਸੋ ਜੱਸੋ ਰਾਵੀ ਜੱਸੋ ਰਾਵੀ ਤੁਹਾਡਾ ਨਾਂ ਸੀ? ਚਵਿੰਡੇ ਦੇ ਕੋਲ ਜੱਸੋ ਰਾਂ। ਅੱਛਾ ਜੱਸੋ ਰਾਂ। ਹਾਂ ਜੱਸੋ ਰਾਂ ਉਹ ਪਿੰਡ ਸੀਗਾ? ਉਹ ਮੇਰੇ ਪੇਕੇ ਹਨ। ਪੇਕੇ ਸਨ ਤੁਹਾਡੇ? ਪੇਕੇ ਜਿਸ ਨੂੰ ਜੰਮਣ ਵਾਲੇ ਟੁਰ ਗਏ ਦੇ ਨੇ, ਅੱਛਾ ਉੱਥੇ ਮੇਰੇ ਪੇਕੇ ਹਨ ਜੱਸੋ ਰਾਵੀ। ਜੱਸੋ ਰਾਵੀ। ਹਾਂ ਤੁਹਾਡਾ ਪੁਰਾਣਾ ਨਾਂ ਕੀ ਸੀਗਾ? ਇਹੋ ਹੀ ਪੁਰਾਣਾ ਨਾਮ ਮੇਰਾ ਅੱਲਾ ਰੱਖੀ। ਅੱਲਾ ਰੱਖੀ। ਅੱਲਾ ਰੱਖੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ, ਪਿਤਾ ਜੀ ਤੁਹਾਡੇ ਦਾ? ਉਹਨਾਂ ਦੇ ਨਾਂ ਸੀ ਮੇਰ। ਮੇਰ। ਮਾਂ ਨਾ ਬਰਕਤੇ। ਮਾਨਾ ਬਰਕਤ। ਬਰਕਤੇ
ਬਰਕਤ ਹੈ। ਹਾਂ ਅੱਛਾ ਤੇ ਭਰਾ ਹਨ ਦੋ, ਇੱਕ ਨਾਂ ਰਫੀਕ ਸੀ, ਕੁਛਲੇ ਨਾਲ ਰਫੀਕ ਸੀ, ਅੱਛਾ। ਤੇ ਜਿਹੜਾ ਦੂਜਾ ਵੱਡਾ ਸੀ ਉਹਦੇ ਨਾਲ ਸਾਧੂ ਸੀ। ਸਾਧੂ। ਸਾਧੂ ਅੱਛਾ। ਤੇ ਭੈਣ ਨਾਲ ਬੇਗਾ। ਬੇਗਾ। ਬੇਗਾ ਭੈਣ ਇਹ ਤਰੇ ਉੱਤੋਂ ਲੈ ਗਏ ਨੇ, ਚੌਥੀ ਵੱਡੀ ਮੈਂ ਸਾਂ ਤੱਤੀ, ਅੱਛਾ। ਜਿਹੜੀ ਇਤਰੇ ਹੀ ਨਾ ਕੋ ਭੈਣ ਨਾ ਕੋ ਪਾਈ ਦਾ ਕੁਛ ਅੱਛਾ ਦਾ। ਇੱਥੇ ਸਿਕੰਦਰਪੁਰ ਮੇਰੇ ਸਹੁਰੇ ਨੇ। ਸਿਕੰਦਰਪੁਰ ਚ ਤੁਹਾਡੇ ਸਹੁਰੇ ਸੀ? ਮੇਰੇ ਸਹੁਰੇ ਨੇ, ਇਹ ਮੇਰੇ ਬੇਟੇ ਇੱਥੇ ਆ ਗਏ ਦੇ ਨੇ। ਅੱਛਾ ਅੱਛਾ ਠੀਕ। ਹਾਂ ਇੱਕ ਇੱਥੇ ਵੀ, ਇੱਕ ਸਿਆਲਕੋਟ ਹੈ, ਅੱਛਾ। ਇੱਕ ਉੱਥੇ ਸਿਕੰਦਰਪੁਰ ਹੈ। ਮੇਰਾ ਬੇਟਾ ਹਾਂਜੀ। ਵਿਆਹੇ ਦੇ ਨੇ, ਬਾਲ ਬੱਚੇ ਵਾਲੇ ਨੇ, ਹੂੰ। ਧੀਆਂ ਪੁੱਤਰਾਂ ਵਾਲੇ ਨੇ। ਅੱਛਾ। ਜੰਮਣ ਵਾਲਿਆਂ ਨੂੰ ਆਖਿਆ ਸੀ ਮੇਰੇ ਮਗਰ ਲੰਘ ਜਾਓ, ਨਾ ਮੈਨੂੰ ਛੱਡੋ। ਹੂੰ। ਉਹਨਾਂ ਨੇ ਲੋਕਾਂ ਨੇ ਚੁੱਕਾਂ ਦਿੱਤੀਆਂ, ਉਹ ਪਿਛਾਂ ਰਹਿ ਕੇ ਥਾਂ ਮੱਲ ਲਏ, ਅੱਛਾ। ਉਹਨਾਂ ਨੂੰ ਲੰਮੀ ਗੱਡੀ ਚਾੜ ਛੜਿਆ। ਹੂੰ। ਦੋ ਮੇਰੇ ਚਾਚੇ ਹਨ ਵਿਆਹੇ ਵਰੇ ਦੇ, ਬਾਲ ਬੱਚੇ ਵਾਲੇ, ਹੂੰ। ਮਾਂ ਪਿਓ ਵੀ ਟੁਰ ਗਿਆ। ਅੱਛਾ। ਤੇ ਮਾਂ ਪਿਓ ਮੇਰਾ ਬਟਾਲੇ ਜੇ। ਬਟਾਲੇ ਜੇ? ਬਟਾਲੇ ਨੇ। ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? ਮੈਨੂੰ ਉਮਰ ਦਾ ਨਹੀਂ ਪਤਾ, ਮੇਰੀ ਤਾਂ ਉਮਰ ਹੁਣ ਕਬਰ 'ਚ ਜਾਣ ਵਾਲੀ ਹੈ। ਮਾਤਾ ਜੀ ਅੱਲਾ ਖੈਰ ਰੱਖੇ। ਖੈਰ 7 ਬੇਟੇ ਹੋਏ ਹਨ। ਅੱਛਾ ਤੁਹਾਡੇ? ਹਾਂ ਤੇ 8ਵੀਂ ਉਹ ਜੰਮਣ ਵਾਲੇ ਟੁਰ ਗਏ ਹਨ, ਹਾਂ ਹਾਂ। ਤੇ 8ਵੀਂ ਧੀ ਹੋਈ ਸੀ। ਅੱਛਾ। ਤੇ ਉਹ ਕੀ ਤੁਹਾਨੂੰ ਦੱਸਾਂ, ਹੂੰ। 4 ਮੈਂ ਅਗਲੇ ਸਿਰੇ ਤੋੜ ਛੜੇ ਦੇ ਨੇ। ਓਹ ਹੋ। ਤੇ 3 ਮੇਰੇ ਬੜੀ ਦੁਖੀ ਆ। 3 ਮੇਰੇ ਕੋਲ ਨੇ, ਇੱਕ ਸਿਆਲਕੋਟ ਆ ਗਿਆ ਦਾ, ਹਾਂ। ਇੱਕ ਮੰਡੀ ਆ ਗਿਆ ਦਾ ਜੇ, ਇੱਕ ਮੇਰੇ ਕੋਲ ਮਾੜਾ ਗਰੀਬ ਵੱਖਰਾ ਬਾਰਾ, ਉਹਦੇ ਵੀ ਪਹੁੰਚੇ 4-5 ਪੁੱਤਰ ਧੀਆਂ ਨੇ। ਹੂੰ। ਜਿਹੜਾ ਉੱਥੇ ਮੇਰੇ ਕੋਲ, ਇਹਨਾਂ ਦਾ ਵੀ ਬਾਲ ਬੱਚਾ, ਬਾਗ ਪਰਿਵਾਰ ਹੈ, ਇਸ ਬਾਗ ਦੀ ਛਾਵੇਂ ਹੀ ਬਹਿ ਕੇ ਜਾਵਾਂ। ਚਲੋ ਮਾਲਕ ਸੋਹਣਾ ਖੈਰ ਰੱਖੇ। ਜਦੋਂ ਵੰਡ ਹੋਈ ਹੈ, ਹਾਂ। ਉਜਾੜਾ ਜਦੋਂ ਹੋਇਆ ਹੈ, ਤੁਹਾਡੀ ਉਮਰ ਉਦੋਂ ਕਿੰਨੀ ਸੀਗੀ? ਉਦੋਂ ਉਮਰ ਮੇਰੀ ਕੋਈ 4 ਸਾਲ, ਤੇ ਮੇਰੀ ਕੜਮਾਈ ਰਹੀ ਹਜੇ 5 ਸਾਲ। ਅੱਛਾ। ਤੇ ਉਸ ਤੋਂ ਬਾਅਦ ਫਿਰ ਵਿਆਹ ਤੋਂ ਕਿੰਨੇ ਵਰਿਆਂ ਬਾਅਦ ਵੰਡ ਹੋਈ ਹੈ? ਵਾਹਵਾ ਚੇਰੀ ਹੋਈ ਹੈ, ਤੇ ਫਿਰ 1.5 ਸਾਲ ਦਾ ਬੱਚਾ ਹੋਇਆ ਨਾ। ਅੱਛਾ। ਫਿਰ ਅੱਛਾ ਫਿਰ ਵੰਡ ਹੋਈ ਹੈ, ਜਦੋਂ ਫਿਰ 1.5 ਸਾਲ ਦਾ ਮਤਲਬ ਪੁੱਤਰ ਵੀ ਹੈ ਸੀਗਾ? ਫਿਰ ਵੰਡ ਹੋਈ ਹੈ। ਅੱਛਾ ਅੱਛਾ। ਇਹ ਦੱਸੋ ਕਿ ਤੁਹਾਡਾ ਜਨਮ ਕਿਹੜੇ ਪਿੰਡ 'ਚ ਸੀਗਾ? ਪੈਦਾ ਤੁਸੀਂ ਕਿੱਥੇ ਹੋਏ ਹੋ? ਜਸੋਰਾਂ। ਜੱਸੋ ਰਾਣਾ। ਜਸੋਰਾਂ। ਜੱਸੋ ਰਾਂ। ਆ ਜਸੋਰਾਂ। ਉੱਥੇ ਕਿੰਨੇ ਘਰ ਸਿੱਖਾਂ ਦੇ ਸੀ, ਕਿੰਨੇ ਮੁਸਲਮਾਨਾਂ ਦੇ ਸੀ? ਕੋਈ ਨਾ ਸਿੱਖਾਂ ਦਾ, ਕੋਈ ਨਹੀਂ ਮੁਸਲਮਾਨ। ਪਿੰਡ ਵੱਡਾ ਸਾਰਾ ਪਸਰੂਰ ਵਾਂਗਰ ਪਿੰਡ ਹੈ ਅੱਛਾ। ਜਸੋਰਾਂ। ਹਾਂ ਹਾਂ। ਤੇ ਉੱਥੇ ਪੈਦਾ ਹੋਈ ਦੀਆਂ ਮੈਂ। ਅੱਛਾ ਠੀਕ ਹੈ। ਉਹ ਮੇਰਾ ਪਿੰਡ ਸਹੀ। ਜਸੋਰਾਂ। ਅੱਛਾ। ਤੇ ਫਿਰ 47 ਚ ਹੈ ਤੁਹਾਡੇ ਸਾਰੇ ਪਿੰਡ ਮੁਸਲਮਾਨਾਂ ਦਾ ਸੀ ਜਿੱਥੇ? ਸਾਰਾ ਪਿੰਡ ਮੁਸਲਮਾਨਾਂ ਦਾ। ਤੁਹਾਡੇ ਮਾਂ ਪਿਓ ਕਿੱਦਾਂ ਫਿਰ ਉਧਰ ਕਿੱਦਾਂ ਚਲੇ ਗਏ? ਹੂੰ। ਗੱਡੀ ਬਹਿ ਕੇ ਲੰਮੀ, ਉਹ ਜਦੋਂ ਜੰਗ ਲੱਗਾ ਸੀ ਨਾ, ਹਾਂ ਹਾਂ। ਉਦੋਂ ਦੇ ਟੁਰ ਗਏ ਦੇ ਨੇ। ਅੱਛਾ ਹਾਂ ਅੱਛਾ। ਇਹ ਦੱਸੋ 47 ਤੋਂ ਪਹਿਲੇ? ਤੇ ਮੈਂ ਕੱਲੀ ਆ ਇੱਥੇ ਹੀ, ਅੱਛਾ। ਆਪਣੇ ਸਹੁਰਿਆਂ ਪੁੱਤਰਾਂ ਧੀਆਂ ਪੁੱਤਰਾਂ 'ਚ। ਹੂੰ। ਕੋਈ ਨਹੀਂ ਇੱਥੇ ਨਾ ਭੈਣ, ਨਾ ਕੋਈ ਭਰਾ, ਨਾ ਕੋਈ ਅੰਗ, ਨਾ ਸਾਕ, ਨਾ। ਹੂੰ। ਮੇਰੇ ਸਹੁਰੇ ਜਿਹੜੇ ਬਾਜੂਏ ਹਨ, ਅੱਛਾ ਜੱਟ ਬਾਜੂਏ ਹਨ। ਅੱਛਾ। ਜੱਟਾਂ ਦਾ ਪਿੰਡ ਸੀ ਉਹਨਾਂ ਦਾ। ਕੋਈ ਉੱਥੇ ਹਿੰਦੂ ਦਾ ਤਾਂ ਕਦੀ ਕੋਈ ਨਹੀਂ, ਕੌਣ ਹਿੰਦੂ ਨੇ ਦਿਖਾਉਂਦੇ। ਅੱਛਾ ਅੱਛਾ ਹਾਂ ਸਹੀ। ਅੱਛਾ 47 ਤੋਂ ਪਹਿਲੇ ਤੁਹਾਡੇ ਪਿੰਡ ਦਾ ਹਾਲ ਠੀਕ ਸੀਗਾ? ਅਸੀਂ ਬਟਵਾਲ ਸਾਂ। ਬਟਵਾਲ ਨਾ ਅਸੀਂ ਸਾਂ ਸਾਈ, ਤੇ ਨਾ ਹੀ ਸਿੱਖ ਸਾਂ। ਬਟਵਾਲ ਸੀਗੇ ਤੁਸੀਂ? ਬਟਵਾਲ ਕੌਮ ਬਟਵਾਲ। ਅੱਛਾ ਇਹ ਬਟਵਾਲਾਂ ਤੋਂ ਫਿਰ ਇਹ ਮੁਸਲਮਾਨ ਹੋਏ ਨੇ। ਅੱਛਾ ਅੱਛਾ। ਮੈਨੂੰ ਇਹ ਦੱਸੋ ਕਿ 47 ਜਦੋਂ ਹੋਈ ਹੈ, ਹਾਂ ਵੰਡ ਜਦੋਂ ਹੋਈ ਹੈ, ਆਹੋ ਉਜਾੜਾ ਜਦੋਂ ਪਿਆ ਹੈ, ਆਹੋ ਹਾਲਾਤ ਕੀ ਗੱਲ ਖਰਾਬ ਹੋ ਗਏ ਸੀਗੇ? ਆਹੋ ਹਾਂ। ਸਾਰ ਖਰਾਬ ਹੋ ਗਏ। ਕਿਉਂ ਹਾਲਾਤ ਕਿਉਂ ਖਰਾਬ ਹੋਏ? ਉਦੋਂ ਉਸਨੂੰ ਉਹਨਾਂ ਨੇ ਕੀਤਾ, ਜੰਗ ਲਾ ਦਿੱਤਾ। ਅੱਛਾ। ਤੇ ਜੰਗ ਦੀ ਵਜ੍ਹਾ ਨਾਲ ਜਿੱਥੇ ਜਿੱਥੇ ਕਿਸੇ ਦੀ ਪੁੱਜ ਪਈ, ਕਿਸੇ ਕਰ ਲਿਆ। ਹੂੰ। ਸਿੱਖਾਂ ਨੂੰ ਉਸ ਤਰ੍ਹਾਂ ਦਾ ਹੋਡਾ ਪੈ ਗਿਆ, ਹੋਡਾ ਹਾਂ। ਹੈ। ਅੱਛਾ। ਤੇ ਜਿਹੜੇ ਇੱਥੇ ਬਟਵਾਲ ਹਨ ਉਹ ਮੁਸਲਮਾਨ ਹੋ ਗਏ, ਕੁਝ ਉਸ ਤੋਂ ਤੁਰ ਗਏ, ਕੁਝ ਮੁਸਲਮਾਨ ਹੋ ਗਏ। ਅੱਛਾ ਬਟਵਾਲ ਮੁਸਲਮਾਨ ਹੋ ਗਏ। ਬਟਵਾਲ ਅੱਛਾ ਮੁਸਲਮਾਨ ਹੋ ਗਏ। ਹਾਂ ਮੁਸਲਮਾਨ ਕੁਝ ਹੋ ਗਏ, ਕੁਝ ਉਸ ਤੋਂ ਟੁਰ ਗਏ ਹਿੰਦੂਆਂ 'ਚ। ਹੂੰ। ਤੇ ਜਿਹੜਾ ਜੱਟ ਨੇ, ਅਸੀਂ ਜੱਟਾਂ ਦੇ ਪਿੰਡ 'ਚ ਜਿਸੇ ਮੈਂ ਵਿਆਹੀ ਆ, ਇਹ ਵੀ ਜੱਟਾਂ ਦਾ ਪਿੰਡ ਹੀ ਹੈ, ਸਿੱਖ ਕੋਈ ਨਹੀਂ। ਅੱਛਾ ਸਮਝ ਗਿਆ। ਤੇ ਨਾਨਕੇ ਹਨ ਮੇਰੇ ਲੰਗੀ ਮਜਕੀ, ਹਾਂ ਹਾਂ। ਉਹ ਸਿੱਖਾਂ ਦੇ ਹੈ ਹਨ। ਅੱਛਾ। ਮਜਕੇ ਜਿਹੜੇ ਨੇ ਸਿੱਖਾਂ ਦੇ ਹਨ, ਮੇਰੇ ਨਾਨਕੇ ਹਨ ਉੱਥੇ। ਹੂੰ। ਤੇ ਉਹ ਵੀ ਟੁਰ ਗਏ ਦੇ, ਨਾਨਕੇ ਵੀ ਟੁਰ ਗਏ ਦੇ ਨੇ, ਸਿੱਖ ਵੀ ਟੁਰ ਗਏ ਦੇ ਨੇ ਉੱਥੋਂ। ਹੂੰ।
ਅੱਛਾ, ਜਿਹੜੇ ਬਟਵਾਲਾਂ ਦੇ ਘਰ ਤੁਹਾਡਾ ਵਿਆਹ ਹੋਇਆ ਫਿਰ? ਹਾਂ ਜੀ, ਬਟਵਾਲ ਵੀ ਸਾਡੇ ਬਟਵਾਲਾਂ ਦੇ ਘਰ ਹੀ ਹੋਇਆ ਸੀ, ਫਿਰ ਮੁਸਲਮਾਨ ਹੋਏ ਸਾਂ। ਅੱਛਾ, ਮੁਸਲਮਾਨ ਫਿਰ ਕਿੱਦਾਂ ਹੋਏ ਤੁਸੀਂ? 47 ਚ ਹੋਏ ਵੰਡ ਚ? ਆਹੋ, ਜਦੋਂ ਜੰਗ ਲੱਗਾ ਹਾਂ। ਉਸ ਤੋਂ ਬਾਅਦ ਫਿਰ ਇਹ ਮੁਸਲਮਾਨ ਅਸੀਂ ਹੋ ਗਏ ਆ। ਅੱਛਾ, ਹਾਂ ਠੀਕ ਹੋ ਗਿਆ। ਮੁਸਲਮਾਨ ਹੋਰ ਕਿੰਨੇ ਕੁ ਘਰ ਮੁਸਲਮਾਨ ਹੋਏ ਸੀਗੇ? ਥੋੜਾ ਮੈਂ ਤੇ ਆ ਗਈ ਦੀਆਂ, ਸੱਚੀ ਗੱਲ ਇੱਥੇ ਹੀ, ਜਿੱਥੇ ਇੱਥੇ ਆਈ ਦੀਆਂ ਨਾ ਸਿਕੰਦਰਪੁਰ, ਆਹੋ। ਇੱਥੇ ਹੈ ਨੇ ਕੋਈ 10 ਘਰ, ਸਾਰੇ ਹੀ ਮੁਸਲਮਾਨ ਹੋ ਗਏ ਦੇ ਆ। ਅੱਛਾ ਅੱਛਾ ਅੱਛਾ। ਸਾਡੇ ਤੁਹਾਡਾ ਸਹੁਰਾ ਪਰਿਵਾਰ ਯਾਨੀ ਕਿ ਸਾਰਾ 47 ਚ ਮੁਸਲਮਾਨ ਹੋ ਗਿਆ? ਮੁਸਲਮਾਨ ਹੋ ਗਏ। ਅੱਛਾ, ਠੀਕ ਹੋ ਗਿਆ। ਅੱਛਾ, ਉਸ ਤੋਂ ਬਾਅਦ ਕਦੀ ਤੁਹਾਡੇ ਮਾਪਿਓ ਨੇ ਕਦੀ ਤੁਹਾਡੇ ਨਾਲ ਰਾਬਤਾ ਕੀਤਾ ਕੋਈ? ਇੱਕ ਵਾਰੀ ਆਏ ਹਨ 37 ਸਾਲੀ ਬਾਅਦ, ਮੇਰਾ ਮਾਮਾ ਤੇ ਮੇਰਾ ਪਿਓ ਆਏ ਹਨ ਮਿਲਣ। ਅੱਛਾ। ਮਿਲਣ ਆਏ ਸਨ, ਕੱਪੜੇ ਉਹਨਾਂ ਨੇ, ਮੇਰਾ ਸੂਟ ਆਂਦਾ ਹਾਂ ਹਾਂ। ਉਹ ਵੀ ਨਾ ਨੰਗਣ ਨਹੀਂ ਬੰਨਾ ਦਿੰਦਾ। ਅੱਛਾ ਉਹਦਾ ਪਿਓ ਮੇਰੇ ਨੇ ਕੀ ਕੀਤਾ, ਜਿਹੜਾ ਸੀ ਨਾ ਮੇਰਾ ਕੱਪੜਾ ਉਤਰਾ, ਆਹੋ, ਚਾਦਰ, ਉਹ ਸਿਰ ਬੰਨ੍ਹ ਕੇ ਲਿਆਇਆ। ਅੱਛਾ। ਜਿਹੜਾ ਲੱਕ ਦਾ ਸੌਣ ਵਾਲਾ ਸੀ ਉਹ ਲੱਕ ਬੰਨ੍ਹ ਕੇ ਲਿਆਇਆ, ਤੇ ਜਿਹੜਾ ਉਤਰਾ ਲੀੜਾ ਸੀ ਉਹ ਸਿਰ ਬੰਨ੍ਹ ਕੇ ਲਿਆਇਆ। ਕੁੜਤਾ ਕਮੀਜ਼ ਸਵਾ ਕੇ ਪਾ ਕੇ ਲੰਘਿਆ ਸੀ ਬੰਨਾ। ਅੱਛਾ, ਉਹ ਜਦੋਂ ਬਾਪੂ ਤੁਹਾਡੇ ਕੋਲ ਆਇਆ, ਪਿਓ ਮੇਰਾ ਤੁਹਾਨੂੰ ਲੈਣ ਆਇਆ ਸੀ ਤੇ ਉਹ? ਮਾਮਾ ਮੇਰਾ ਨਹੀਂ ਲੈਣ ਨਹੀਂ ਆਇਆ, ਮਿਲਣ ਗਿਲਣਾ। ਪਹਿਲਾਂ ਜੋ ਉਹਨਾਂ ਨੂੰ ਜਵਾਬ ਦਿੰਦੀ ਰਹੀ ਆ। ਜਵਾਬ ਕੀ ਪਹਿਲਾਂ ਦਿੰਦੇ ਤੇ ਰਹੇ? ਫਿਰ 37 ਸਾਲੀ ਆਇਆ ਸੀ ਅੱਛਾ, ਫਿਰ 37 ਸਾਲੀ ਆਇਆ। ਮੇਰਾ ਮਾਮਾ, ਤੇ ਉਹਦੀ ਨੂੰਹ ਰਹਿ ਗਈ ਉਹ ਕੋਗੜ ਚ ਬਾਰੇ ਕੋਲ। ਅੱਛਾ ਮੇਰੇ ਮਾਮੇ ਦੀ ਨੂੰਹ ਤੇ ਉਹਦੇ 2 ਪੋਤਰੀਆਂ ਪੋਤਰੇ ਰਹਿ ਗਏ ਹਨ। ਅੱਛਾ। ਤੇ ਨੂੰਹ ਤੇ ਫੌਤ ਹੋ ਗਈ ਦੀ ਸੀ ਨਾ, ਹਾਂ ਹਾਂ। ਤੇ ਪੋਤਰੀ ਪੋਤਰਾ ਦੋਤਰਾ ਉਹਦਾ ਨਾਨਕਿਆਂ ਨੇ ਵਿਆਹ ਛੜਿਆ ਦਾ ਸੀ। ਅੱਛਾ, ਸਹੀ। ਤੇ ਮੈਨੂੰ ਆਏ ਪਿਓ ਮੇਰਾ ਮੇਰਾ ਨਹੀਂ ਸਿਰਫ ਆਇਆ ਸੀ, ਲੈਣ ਲਈ ਹੀ ਆਇਆ। ਅੱਛਾ। ਚਪੜਾਸੀਆ ਉਂਝ ਕੱਲਿਆ ਹਣੇ, ਜਦੋਂ ਟੁਰ ਗਏ 2 ਮਹੀਨੇ ਬਾਅਦ ਮੈਂ ਚਪੜਾਸੀਏ ਨੂੰ ਵੀ ਜਵਾਬ ਦਿੱਤਾ ਸੀ, ਮੈਂ ਕਿਹਾ ਮੈਂ ਨਹੀਂ ਜਾਣਾ। ਨਹੀਂ ਜਾਣਾ। ਕਿਉਂ? ਜੰਮਣ ਵਾਲਿਆਂ ਨੂੰ ਜਵਾਬ ਦਿੰਦੀ ਰਹੀ ਆ, ਚਪੜਾਸੀਏ ਨੂੰ ਵੀ ਜਵਾਬ ਦੇ ਛੜਿਆ। ਅੱਛਾ। ਨਹੀਂ ਸੀ ਜੀ ਕਰਦਾ ਜਾਣ ਤੇ। ਆਹੋ, ਜ਼ਾਹਰਾ ਬੰਦਾ ਬੱਚੇ। ਪੁੱਤਰ ਵੀ ਛੱਡ ਕੇ ਜਾਂਦੀ, ਹਾਂ। ਜਿਹੜਾ ਲੜ ਲਾਇਆ ਦਾ ਉਹਨੂੰ ਵੀ ਛੱਡਦੀ। ਆਏ ਹਾਏ। ਫਿਰ ਉਸ ਤੋਂ ਬਾਅਦ ਮਤਲਬ ਉਹ ਜੇ ਕੋ ਕੂੰਜ ਨਿਖੜਦੀ ਹੈ ਨਾ ਡਰੋਂ, ਮੈਂ ਇਸ ਤਰ੍ਹਾਂ ਨਿਖੜ ਗਈ ਦੀ ਹਾਂ। ਤਨ ਹਾਰ ਕੱਢੀ ਆਪਣੇ ਬਾਗ ਪਰਿਵਾਰ ਜਿਹੜਾ ਹੋਇਆ ਜੰਮਿਆ ਨਾ ਉਹਦੇ ਵਿੱਚ, ਨਹੀਂ ਤੇ ਮੈਂ ਕਲਮ ਕੱਢੀ ਆ। ਤਨ ਹਾਰ ਇਤਰ ਕਰਨੀ ਆ ਪਾਕਿਸਤਾਨ 'ਚ। ਜੇ ਕੋ ਕੂੰਜ ਨਿਖੜ ਜਾਂਦੀ ਹੈ ਤੇ ਕਰਵਾਉਂਦੀ ਹੈ ਨਾ, ਆਹੋ, ਉਹ ਸਭ ਮੇਰਾ ਬਣਿਆ। ਦਿਲ ਕਰਦਾ ਆਪਣੇ ਮਾਪਿਓ ਤੇ, ਚਲੋ ਹੁਣ ਤਾਂ ਨਹੀਂ ਛੱਡਣ ਤੇ ਕੀਤਾ, ਬੜਾ ਕੰਮ ਕੀਤਾ ਸੀ। ਤੁਰ ਗਏ ਹਨ ਨਾ ਜਦੋਂ, ਹਾਂ ਹਾਂ। ਸਿਰ ਦੇ ਵਾਲ ਲੈ ਗਏ ਹਨ ਤੇ ਤੀਲੇ ਵਾਂਗਰ ਹੋ ਗਈ ਸਾਂ, ਹਾਏ ਹਾਏ ਹਾਏ। ਸੁੱਕ ਕੇ ਚੋਰਾਈ ਲੈ ਕੇ ਬਹਿ ਗਿਆ ਸੀ। ਫਿਰ ਅੱਲਾ ਦੀ ਪੈਦਾਇਸ਼ ਅੱਲਾ ਨੇ ਪੈਦਾ ਕਰ ਦਿੱਤੀ, ਥੋੜਾ ਥੋੜਾ ਇਹਨਾਂ 'ਚ ਦਿਲ ਪਾਉਂਦੀ ਗਈ। ਤੇ ਉਦੋਂ ਦੀ ਮੈਂ ਨਿਖੜੀ ਦੀ, ਜੇ ਜਦੋਂ ਜੰਗ ਲੱਗਾ ਉਦੋਂ ਦੀ ਨਿਖੜੀ ਦੀ ਹੈ। ਤੇ ਹੁਣ ਤੇ ਮੈਂ ਅਗਲੇ ਸਿਰੇ ਜਾਣ ਵਾਲੀ ਹਾਂ। ਚਲੋ ਮਾਲਕ ਖੈਰ ਰੱਖੇ। ਅੱਛਾ, ਇਹ ਦੱਸੋ, ਤੁਹਾਡੇ ਚਾਚਿਆਂ ਦੇ ਵਿੱਚੋਂ, ਉਹਨਾਂ ਦੇ ਬੱਚਿਆਂ ਦੇ ਵਿੱਚੋਂ ਕੋਈ ਐਸਾ ਕੋਈ ਨਾਮ ਤੁਹਾਨੂੰ ਯਾਦ ਹੋਵੇ, ਉਹ ਕਿੱਥੇ ਗਏ, ਕੋਈ ਪਤਾ ਤੁਹਾਨੂੰ ਦੱਸਿਆ ਹੋਵੇ? ਉਹਨਾਂ ਦੇ ਨਾਂ ਦਾ ਪਤਾ ਹੈ, ਚਾਚਿਆਂ ਦੇ ਨਾਵਾਂ ਦਾ ਮੈਨੂੰ ਪਤਾ ਹੈ। ਨਾਂ ਦੱਸੋ ਤੁਸੀਂ ਉਹਦੇ ਸਾਰੇ। ਨਾਂ ਇੱਕ ਨਾਂ ਅੱਲਾ ਰੱਖਾ ਹੈ, ਇੱਕ ਨਾਂ ਅੱਲਾ ਰੱਖਾ ਹੈ, ਅੱਛਾ। ਇੱਕ ਨਾਂ ਖੈਰਦੀਨ ਹੈ। ਚਾਚਿਆਂ ਦੇ 2 ਨਾਂ। ਪਿਓ ਦਾ ਤੁਹਾਡੇ ਪਿਓ ਦਾ ਮੈਂ ਦੱਸਿਆ ਨਾ ਆਪਣਾ, ਵੀ ਮੇਰ ਹੈ ਉਹਦੇ ਨਾਂ। ਮੇਰ। ਹਾਂ। ਅੱਛਾ। ਚਾਚਿਆਂ ਦੇ 2 ਦੇ ਨਾਂ ਆ, ਇੱਕ ਨਾਂ ਅੱਲਾ ਰੱਖਾ ਤੇ ਇੱਕ ਨਾਂ ਖੈਰਦੀਨ ਹੈ। ਕੋਈ ਉਹਨਾਂ ਦੇ ਚਾਚਿਆਂ ਦੇ ਬੱਚਿਆਂ ਦੇ ਨਾਮ ਪਤਾ ਹੋਵੇ? ਉਹ ਬੱਚਿਆਂ ਦੇ ਉਹਨਾਂ ਦੇ ਨਾਵਾਂ ਦਾ ਮੈਨੂੰ ਇੱਕ ਦਾ ਹੈ, ਇੱਕ ਦੇ ਲਾਲਦੀਨ ਹੈ, ਇਹ ਪਤਾ ਇੱਕ ਦਾ ਲਾਲਦੀਨ ਹੈ ਇੱਕ ਦਾ। ਇੱਕ ਚਾਚੇ ਦੇ ਪੁੱਤਰ ਨਾਲ ਲਾਲਦੀਨ ਹੈ। ਅੱਛਾ। ਹੋਰ ਨਹੀਂ ਮੈਨੂੰ ਪਤਾ। ਹੋਰ ਨਹੀਂ ਯਾਦ? ਹਾਂ। ਕੋਈ ਤੁਹਾਡੀ ਸਹੇਲੀਆਂ ਦਾ, ਬਚਪਨ ਦੀ ਸਹੇਲੀਆਂ ਦਾ? ਸਹੇਲੀਆਂ ਦਾ? ਆਹੋ। ਸਹੇਲੀਆਂ ਦਾ ਨਹੀਂ ਨਾਂ ਤੇ ਮੈਨੂੰ ਚਾਚੀਆਂ ਦਾ ਪੁੱਛੋ। ਅੱਛਾ। ਇੱਕ ਨਾਂ ਵੀਰੋ ਹੀ। ਵੀਰੋ? ਉਹ ਲਿਬਿਆਂ ਦੀ ਹੀ, ਗਿੱਲਾਂ ਚਾਲਾਂ ਦੀ ਲਿਬਿਆਂ ਦੀ। ਅੱਛਾ। ਇੱਕ ਨਾਂ ਅੱਲਾ ਰੱਖੀ ਸੀ, ਜਿਹੜੀ ਅੱਲਾ ਰੱਖੇ ਦੇ ਘਰ ਸੀ। ਅੱਛਾ। ਉਹ ਹਰਲਾਂ ਦੀ, ਚਾੜ ਕੋਲ ਹਰਲਾ, ਹਾਂ ਹਾਂ। ਇਹਦੇ ਕੋਲ ਕੱਖਾਂ ਵਾਲੀ ਕੋਲ, ਉਹ ਉੱਥੋਂ ਦੀ ਸੀ। ਤੇ ਇੱਕ ਲਿਬਿਆਂ ਦੀ ਸੀ ਚਾਚੀ। ਇਹਨਾਂ ਦੇ ਨਾਵਾਂ ਦਾ ਪਤਾ, ਬੱਚਿਆਂ ਉਹਨਾਂ ਦੇ ਅੰਦਰ ਨਹੀਂ ਮੈਨੂੰ ਪਤਾ। ਨਹੀਂ ਪਤਾ। ਅੱਛਾ, ਮੈਨੂੰ ਇਹ ਦੱਸੋ ਕਿ 47 ਦੇ ਵਿੱਚ ਤੁਸੀਂ
ਮੁਸਲਮਾਨ ਸਾਰਾ ਪਿੰਡ ਹੋ ਗਿਆ ਸੀ ਸਹੁਰਿਆਂ ਦਾ? ਮੁਸਲਮਾਨ ਸਾਰਾ ਪਿੰਡ ਹੋ ਗਿਆ ਦਾ, ਜਿਹੜੇ ਇੱਥੇ ਨੇ ਨਾ ਹਾਂ ਹਾਂ, ਉਹ ਸਾਰਾ ਪਿੰਡ ਜੱਟ ਹੀ, ਜੱਟਾਂ ਦਾ ਪਿੰਡ ਸੀ ਸਾਡਾ। ਇਹੀ ਪਿੰਡ ਸੀ? ਤੇ ਮੇਰੀ ਸ਼ਾਦੀ ਸਿਕੰਦਰਪੁਰ ਹੋਈ ਦੀ ਏ। ਸਿਕੰਦਰਪੁਰ ਹੋਈ ਦੀ? ਅੱਛਾ, ਸਿਕੰਦਰਪੁਰ ਸਾਰਾ ਫਿਰ ਮਤਲਬ ਮੁਸਲਮਾਨ ਹੋ ਗਏ? ਜੱਟਾਂ ਦਾ। ਹਾਂ, ਕੋਈ ਤੁਹਾਡੇ ਜਿਹੜੇ ਸਾਡੇ ਘਰ ਹਨ ਨਾ, ਹੂੰ ਕੋਈ 10-12 ਜੀ ਜੀ, ਉਹ ਮੁਸਲਮਾਨ ਹੋ ਗਏ ਦੇ ਨੇ। 10-12? 10-12 ਘਰ ਜਿਹੜੇ ਸਾਰੇ ਧੀਆਂ ਪੁੱਤਰ ਵੀ ਉਹਨਾਂ ਦੇ ਮੁਸਲਮਾਨ ਨੇ। ਹਾਂ ਹਾਂ, ਸਾਰਾ ਬੰਦਾ ਬੰਦੀ ਸਾਰੇ ਮੁਸਲਮਾਨ ਨੇ, ਸਾਰੇ ਮੁਸਲਮਾਨ ਅਸੀਂ ਹੋ ਗਏ ਦੇ ਆ। ਅੱਛਾ, ਤੇ ਤੁਹਾਡੇ ਚ 47 ਵਿੱਚ ਤੁਹਾਡੇ ਤੇ ਕੋਈ ਹਮਲਾ ਤੇ ਨਹੀਂ ਹੋਇਆ ਸੀ ਸਿਕੰਦਰਪੁਰ ਤੇ? ਹਾਂ 47 ਵਿੱਚ ਤੁਹਾਡੇ ਪਿੰਡ ਤੇ ਕੋਈ ਹਮਲਾ ਤੇ ਨਹੀਂ ਹੋਇਆ ਸੀ ਨਹੀਂ, ਕੋਈ ਨਹੀਂ ਸੀ ਹੋਇਆ। ਜਦੋਂ ਹਾਲਾਤ ਖਰਾਬ ਹੋਏ? ਆਹੋ, ਉਹ ਬਥੇਰੇ ਲੋਕ ਨੱਸ ਭੱਜ ਗਏ ਹਨ। ਹੂੰ, ਸਿਕੰਦਰਪੁਰ ਲੋਕ ਦੌੜ ਭੱਜ ਗਏ, ਇੱਥੇ ਬਾਰਡਰ ਨੂੰ ਤੁਰ ਗਏ ਹਨ। ਅੱਛਾ, ਉਦੋਂ ਬੜਾ ਹਮਲੇ ਕੋਲ ਛਾਉਣੀ ਸੀ ਨਾ ਕੋਲ, ਆਹੋ, ਤੇ ਛਾਉਣੀ ਦੀ ਵਜ੍ਹਾ ਨਾਲ ਬੜੇ ਵਾਰੀ ਹਮਲਾ ਹੋਏ ਹਨ। ਫਿਰ ਇੱਥੇ ਨੂੰ ਡੁੱਗਰ ਨੂੰ ਨੱਸ ਗਏ ਹਾਂ ਲੋਕ। ਹਾਂ ਹਾਂ। ਤੁਹਾਨੂੰ ਜਦੋਂ ਮਿਲਣ ਆਏ ਸੀ ਤੁਹਾਡੇ ਵਾਲਦ ਸਾਹਿਬ, ਆਹੋ, ਤੇ ਉਹਨਾਂ ਨੇ ਦੱਸਿਆ ਕਿ ਇੰਡੀਆ 'ਚ ਕਿੱਥੇ ਰਹਿੰਦੇ ਨੇ ਉਹ? ਇੰਡੀਆ 'ਚ ਮੈਂ ਆਖਿਆ ਬਟਾਲੇ ਰਹਿੰਦੇ ਨੇ। ਬਟਾਲੇ ਰਹਿੰਦੇ ਆ? ਬਟਾਲੇ ਨੇ, ਮੇਰਾ ਮਾਂ ਪਿਓ ਬਟਾਲੇ ਵੇ, ਭਰਾ ਮੇਰੇ ਬਟਾਲੇ, ਅੱਛਾ ਚਾਚੇ ਦੁਰਗਾਸਪੁਰ ਜ਼ਿਲ੍ਹੇ ਹੁੰਦੇ ਨੇ ਚਾਚੇ, ਅੱਛਾ, ਦੁਰਗਾਸਪੁਰ ਜ਼ਿਲ੍ਹਾ। ਹਾਂਜੀ, ਤੇ ਬਟਾਲੇ ਮੇਰਾ ਮਾਂ ਪਿਓ ਹੁੰਦਾ, ਮਾਂ ਪਿਓ ਫੌਤ ਹੋ ਗਿਆ ਦਾ। ਅੱਛਾ, ਭਰਾ ਨੇ 2, ਇੱਕ ਭੈਣ ਹੈ, ਪਤਾ ਨਹੀਂ ਉਹ ਵੀ ਹੈ ਕਹਿਣ, ਕਦੇ ਚਿੱਠੀ ਖਤ ਜੂ ਨਾ ਆਈ। ਹਾਂ, ਇਹ ਸਭ ਦੱਸਦੀ ਜੇ ਭਾਈ। ਤੇ ਬਟਾਲੇ ਨੇ ਉਂਝ ਅੱਛਾ ਅੱਛਾ ਅੱਛਾ, ਮੇਰਾ ਜੰਮਣ ਵਾਲੇ ਬਟਾਲੇ ਹਾਂ। ਹੂੰ। ਤੇ ਚਾਚੇ ਦੁਰਗਾਸਪੁਰ ਜ਼ਿਲ੍ਹੇ ਨੇ 2। ਤੇ ਚਾਚਿਆਂ ਨੂੰ ਕੋਈ ਸੁਨੇਹਾ ਭੇਜਣਾ ਵਾ? ਉਦੋਂ ਦਾ ਸਿਰਫ ਪਤਾ ਹੂੰ ਜਦੋਂ ਗਏ ਨੇ ਨਾ, ਤੇ ਮੇਰਾ ਪਿਓ ਤੇ ਮਾਮਾ ਆਏ ਨੇ, ਉਦੋਂ ਦਾ ਪਤਾ। ਮੁੜ ਕੇ ਉਹਨਾਂ ਕੋਈ ਚਿੱਠੀ ਖਾਤੀ ਨਹੀਂ, ਪਤਾ ਹੀ ਨਹੀਂ। ਹੂੰ। ਵੈਸੇ ਯਾਦ ਆਂਦੀ ਰਹੀ ਉਹਨਾਂ ਦੀ? ਯਾਦ ਆਂਦੀ ਰਹੀ? ਬੜੀ, ਹਾਂ ਹਾਂ, ਜਦੋਂ ਯਾਦ ਆਉਂਦੀ ਹੈ ਅੱਖਾਂ ਤੋਂ ਨਹੀਂ ਹੋ ਗਈਆਂ ਹਾਏ ਹਾਏ, ਰੋ ਰੋ ਕੇ। ਹੂੰ ਇੱਕ ਅੱਧਾ ਹੀ ਇੱਥੇ ਹੁੰਦਾ ਨਾ, ਹਾਂ ਹਾਂ, ਭੈਣ ਹੀ ਹੁੰਦੀ, ਕੋਈ ਭਰਾ ਹੀ ਇੱਕ ਅੱਧਾ ਹੁੰਦਾ। ਚਲੋ 200 ਹਾਂ, ਦੁੱਖ ਸੁੱਖ, 200 ਲੰਬ ਪੜਾ ਸੀ। ਹਾਂ, ਹਾਏ ਹਾਏ, ਹੈਂ ਇਹ ਹਿਸਾਬ ਕਰਨੀਆਂ ਵੀ ਇੱਕ ਭੈਣ ਹੀ ਹੁੰਦੀ, ਚਲੋ ਮਾਵਾਂ ਧੀਆਂ ਵਾਂਗਰ 200 ਕਰ ਲੈਂਦੀਆਂ। ਹਾਂ ਭਰਾ ਹੁੰਦਾ, ਭਰਾ ਨਾਲ 200 ਕਰ ਲੈਂਦੀ ਕਦੀ। ਹਾਂ, ਕੋਈ ਕੂੰਜ ਵਾਂਗਰ ਕੋਈ। ਆ ਹੁਣ ਬੇਟੇ ਨੇ ਨਾ, ਹਾਂ ਹਾਂ, ਇਹਨਾਂ ਦੀ ਲਾ ਦੇ ਖੈਰੀ, ਜਿਉਂ ਜਗਣੇ ਬਾਗ ਦੀ ਛਾਵੇਂ ਬਹਿ ਕੇ ਜਾਵਾਂ, ਹੂੰ ਇਹਨਾਂ ਨਾਲ ਦਿਲ ਪਾ ਲੈਂਦੀ ਆ। ਹੂੰ, ਨਹੀਂ ਤੇ ਪਿੱਛਾ ਕੋਈ ਨਹੀਂ ਪੁੱਛੇ, ਕੋਈ ਤੇ ਕੋਈ ਚਾਚਾ ਬਾਬਾ ਨਹੀਂ, ਕੋਈ ਭੈਣ ਨਹੀਂ, ਭਰਾ ਨਹੀਂ, ਕੋਈ ਮਾਮਾ ਨਹੀਂ, ਕੋਈ ਚਾਚੀ ਨਹੀਂ, ਕੋਈ ਚਾਚੀ ਨਹੀਂ, ਸਿਰਫ ਇਹ ਬਾਗ ਦੇ ਸਿਰ ਤੇ। ਹੂੰ। ਅੱਛਾ, ਜੇ ਤੁਹਾਡਾ ਉੱਥੇ ਭਰਾ ਜਾਂ ਉਹਨਾਂ ਦੇ ਬੱਚੇ ਲੱਭ ਜਾਣ ਤੇ ਉਹਨਾਂ ਨੂੰ ਕੀ ਸੁਨੇਹਾ ਦਈਏ, ਕੀ ਆਖੀਏ ਉਹਨਾਂ ਨੂੰ? ਉਹਨੂੰ ਆਖਿਓ, ਪੁੱਛਿਓ ਹਾਂ ਹਾਂ, ਭਈ ਤੁਹਾਡੀ ਭੈਣ ਸਿਕੰਦਰਪੁਰ ਹੈ ਏ? ਅੱਛਾ ਸਾਧੂ ਦਾ ਨਾਂ ਪੁੱਛਿਓ, ਅੱਛਾ। ਰਫੀਕ ਦਾ ਨਾਂ ਪੁੱਛਿਓ, ਬੇਗਾਂ ਦਾ ਨਾਂ ਪੁੱਛਿਓ। ਸਹੀ, ਪਹਿਲਾਂ ਮੇਰਾ ਬਾਪ ਉਂਝ ਫੌਤ ਮਾਂ ਪਿਓ ਹੋ ਗਿਆ, ਉਹਨਾਂ ਦਾ ਨਾਂ ਪੁੱਛਿਓ ਹਾਂ, ਅੱਛਾ, ਜਿਹੜੇ ਜੱਸੋ ਰਾਵਾਂ ਤੋਂ ਆਏ ਦੇ ਨੇ। ਹੂੰ, ਫਿਰ ਮੇਰੇ ਬਾਪ ਨਾਲ ਮੇਰ ਏ, ਅੱਛਾ, ਉਹ ਤੂੰ ਬਰਕਤੇ, ਤੇ ਪੁੱਤਰ ਉਹਨਾਂ ਦੇ ਨਾਂ ਸਾਧੂ, ਹੂੰ, ਇੱਕ ਨਾਲ ਰਫੀਕ, ਕੁਛੜ ਦੇ ਨਾਲ ਜਵਾਨ ਹੁਣ ਹੋਇਆ ਦਾ ਹੋਣਾ, ਇਹ ਧੀ ਨਾਲ ਬੇਗਾਂ। ਬੇਗ ਇਹ ਤਰੇ ਜੀ ਤੇ ਮੈਂ ਕੱਢੀ ਇੱਥੇ, ਵੱਡੀ ਮੈਂ ਇਸ। ਨਹੀਂ, ਉਹਨਾਂ ਨੂੰ ਜੇ ਲੱਭ ਜਾਣ ਤੇ ਕੀ ਆਖਾਂ ਤੁਹਾਡੇ ਵੱਲੋਂ? ਮੇਰੇ ਵੱਲੋਂ ਆਖਿਓ ਭਈ ਦੁਆ ਸਲਾਮ ਦਿੰਦੀ ਸੀ, ਅੱਛਾ, ਕਹਿੰਦੀ ਸੀ ਜਿਉਂਦੇ ਰਹੋ, ਵੱਡੀਆਂ ਉਮਰਾਂ ਕਰੇ, ਆਪਣੇ ਬੇਟਿਆਂ ਕੋਲ ਆਈ ਦੀ ਏ ਮੰਡੀ, ਠਰੋ ਮੰਡੀ ਆਖਿਓ। ਥਰੋ ਮੰਡੀ ਆਖਾਂ, ਆ ਠੀਕ ਹੈ। ਠਰੋ ਮੰਡੀ ਏ। ਹੂੰ ਪਿਆਰ ਦਿਓ ਉਹਨਾਂ ਨੂੰ, ਸਾਰੀ ਮੇਰੀ ਦੁਆ ਸਲਾਮ ਕੁੱਟ ਕੇ ਦਿਓ, ਆਪਣੇ ਬੇਟਿਆਂ ਕੋਲ ਆਈ ਦੀ ਏ ਠਰੋ ਮੰਡੀ ਦਾ ਉਹਨਾਂ ਨੂੰ ਪਤਾ ਹੈ। ਥਰੋ ਮੰਡੀ ਦਾ ਪਤਾ ਹੋਊਗਾ, ਆਹੋ, ਠੀਕ ਹੈ। ਹੂੰ ਤੇ ਆਖਿਓ ਆਪਣੇ ਬੇਟੇ ਕੋਲ ਆਈ ਦੀ ਏ। ਹੂੰ। ਅੱਛਾ, ਹੁਣ ਤੇ ਦੱਸ ਦਿਓ ਤੁਹਾਡਾ ਪੁਰਾਣਾ ਨਾਂ ਕੀ ਸੀ? ਅੱਲਾ ਰੱਖੀ ਤੇ ਹੁਣ ਹੈ? ਮੇਰਾ ਇਹੋ ਅੱਲਾ ਰੱਖੀ ਗਈ ਏ, ਬਾਅਦ ਚ ਵੀ ਅੱਲਾ ਰੱਖੀ? ਆਵਾਜ਼ ਵੀ ਰੱਖ ਅੱਲਾ ਰੱਖੀ, ਮੇਰਾ ਨਾਂ ਹੀ ਇਹੋ ਏ। ਚਲੋ ਠੀਕ ਹੋ ਗਿਆ। ਆ ਬਚਦੇ ਨਹੀਂ ਹੁੰਦੇ ਤੇ ਫਿਰ ਅੱਲਾ ਰੱਖੀ ਕੇ ਆਖਿਆ ਸੀ, ਅੱਲਾ ਰੱਖੀ ਧੀ ਨਾ ਰੱਖਿਓ, ਤੇ ਉਹਨਾਂ ਫਿਰ ਅੱਲਾ ਰੱਖੀ ਰੱਖਿਆ। ਕੋਠੇ ਤੋਂ ਉੱਡ ਭਰੀਏ ਤੇ ਜਤਾਈ ਨਾਲ ਡੂੰਗੀ ਨਦੀ ਵਿੱਚ ਡੁੱਬ ਮਰੀਏ। ਹਾਏ ਹਾਏ ਹਾਏ, ਪਰ ਜਿਹੜੀ ਜਤਾਈ ਪੈ ਗਈ ਹੈ ਜੰਮਣ ਹਾਂ, ਵਾਲੇ ਜੁਦਾਈ। ਦੀ, ਇਹ ਜਦਾਈ ਪੈ ਗਈ ਹੈ, ਇਹਦੇ ਨਾਲ ਮਰ ਜਾਈਏ। ਹਾਏ ਹਾਏ, ਮਰਿਆ ਨਹੀਂ ਗਿਆ, ਹਾਂ ਹਾਂ, ਮਰਿਆ ਨਹੀਂ ਗਿਆ, ਨਹੀਂ ਤਾਂ ਮਰਦੀ। ਹਾਏ ਹਾਏ ਹਾਏ।
ਤੇ ਇਹ ਜਿੱਤਾ ਇਹਨਾਂ ਡੂੰਗੀ ਨਦੀ ਵਿੱਚ ਡੁੱਬ ਮਰ ਗਏ, ਇਹ ਜੀਵ ਕੇ ਨਾ ਮਰ ਜਾਈਏ। ਹਾਏ ਹਾਏ ਬੜੇ ਬੜੇ ਢਿੱਡ ਚ ਪਾਏ ਨੇ, ਕੋਈ ਭੈਣ ਨਹੀਂ ਕੋਈ ਭਾਈ ਨਹੀਂ, ਜਿਹੜਾ ਢਿੱਡ ਫੁੱਲਣਾ। ਹਾਂ ਜਮਦੀ ਨੂੰ ਮਾਰ ਬਾਪ ਲਾਵੇ, ਤੇਰੀ ਜੂਹ ਵਿੱਚ ਅੱਕਵੇ ਬਥੇਰੇ ਬਟੇਰੇ। ਹਾਂ ਤੇ ਜਮਦੀ ਨੂੰ ਮਾਰ ਬਾਪ ਲਾਵੇ, ਤੇਰੀ ਜੂਹ ਵਿੱਚ ਅੱਕਵੇ ਬਥੇਰੇ। ਆਹ ਪਰ ਮੈਨੂੰ ਜਮਦੀ ਨੂੰ ਇਹਦੇ ਨਾਲ ਮਾਰ ਦੋ। ਇਹੋ ਜਿਹਾ ਢਿੱਡ ਜਿਹੜਾ ਦੁੱਖਾਂ ਦਾ ਭਰਿਆ ਹੈਗਾ। ਉੱਡੀ ਉੱਡੀ ਕਾਵਾਂ ਵੇ ਜਾਵੀਂ ਮੇਰੇ ਪੇਕੜੇ, ਆਹ ਉੱਥੇ ਆਖੀ ਮੇਰੇ ਬਾਪ ਨੂੰ ਮਾਂ ਨੂੰ ਮੈਨੂੰ ਮਿਲ ਜਾਵੇ ਆਣ ਕੇ। ਉਹ ਨਹੀਂ ਆਏ। ਉੱਡੀ ਉੱਡੀ ਵੇ ਕਾਵਾਂ ਜਾਈ ਮੇਰੇ ਪੇਕੜੇ, ਆਖੀ ਮੇਰੀ ਭੈਣ ਨੂੰ ਮੈਨੂੰ ਮਿਲ ਜਾਵੇ ਆਣ ਕੇ। ਮੇਰੀ ਭੈਣ ਗਈ ਹੈ ਨਾ, ਉੱਡੀ ਉੱਡੀ ਕਾਵਾਂ ਵੇ ਮਾਂ ਪੇਕੜੇ, ਤੇ ਆਖਿਓ ਮੇਰੇ ਬਾਬਲ ਨੂੰ ਮੈਨੂੰ ਮਿਲ ਜਾਏ ਆਣ ਕੇ। ਹਾਏ ਹਾਏ ਮੇਰੇ ਵੀਰ ਨੂੰ ਆਖਿਓ ਮੈਨੂੰ ਮਿਲ ਜਾਏ। ਉੱਡੀ ਉੱਡੀ ਵੇ ਕਾਵਾਂ ਮੈਂ ਸਦਕੇ ਜਾਵਾਂ, ਆਹ ਆਖਿਓ ਮੇਰੇ ਵੀਰ ਨੂੰ ਮੈਨੂੰ ਮਿਲ ਜਾਏ ਆਣ ਕੇ। ਪਕੌੜੇ ਵੇਸਣ ਦੇ ਤੇ ਤੁਸੀਂ ਮਿਲੋ ਮੇਰੇ ਵੀਰ ਵੇ, ਮੈਂ ਆ ਗਈ ਦੀਆਂ ਟੇਸ਼ਨ ਤੇ। ਤੇ ਮੇਰੇ ਮਿਲੋ ਭਰਾ ਵੇ, ਮੈਂ ਟੇਸ਼ਨ ਤੇ ਤੁਹਾਡੇ ਤੇ ਆਈ ਦੀਆਂ। ਅੱਛਾ ਆ ਕੇ ਮਿਲੋ ਮੇਰੇ ਵੀਰ ਵੇ ਮੈਨੂੰ ਆ ਕੇ ਟੇਸ਼ਨ ਤੇ। ਹਾਏ ਹਾਏ ਹੈਂ ਕਬਰਾਂ ਤੇ ਕਬਰਾਂ ਨਹੀਂ ਤੇ ਭੈਣਾਂ ਦਾ ਪਤਾ ਨਾ ਲੈਣ ਵੀਰ ਵੇ, ਭੈਣਾਂ ਤੱਤੀਆਂ ਦਾ ਕੌਣ ਪਤਾ ਲਵੇ। ਹਾਏ ਹਾਏ ਭੈਣਾਂ ਤੱਤੀਆਂ ਦਾ ਕੌਣ ਪਤਾ ਲਵੇ। ਆਲੂ ਮਟਰ ਪਕਾਏ ਹੋਏ ਨੇ ਤੇ ਆ ਕੇ ਖਾ ਵੀਰ ਵੇ, ਕਰ ਦੋ ਸਤਾਏ ਹੋਏ ਨੇ। ਹਾਏ ਹਾਏ ਉਹ ਤੇਰੇ ਯਾਰ ਘਰ ਆਏ ਨੇ। ਹਾਏ ਹਾਏ ਲਓ ਜੀ, ਅਸੀਂ ਸਿਆਲਕੋਟ ਦੇ ਇੱਕ ਪਿੰਡ ਥੋ, ਮੰਡੀ ਥੋਵੀ ਨੂੰ ਕਿਹਾ ਜਾਂਦਾ, ਔਰ ਇੱਥੇ ਅਸੀਂ ਬੈਠੇ ਹਾਂ। ਮਾਂ ਜੀ ਦੀ ਹਾਂ ਮਾਂ ਜੀ ਦੀ ਗੱਲਬਾਤ ਤੁਸੀਂ ਸਾਰੀ ਸੁਣੀ। ਬਹੁਤ ਸਾਰੇ ਸਵਾਲਾਤ ਜ਼ਿਹਨ 'ਚ ਸੀਗੇ, ਜਿਸ ਤਰ੍ਹਾਂ ਇਹ ਕਹਿ ਰਹੇ ਸੀ ਕਿ ਬਟਵਾਲਾਂ ਤੋਂ ਮੁਸਲਮਾਨ ਹੋਏ ਦੇ ਨੇ। ਤੇ ਬਟਵਾਲ ਜਿਹੜੇ ਸੀ ਇਹ ਕੌਣ ਸੀ, ਇਸ ਬਾਰੇ ਮੈਂ ਬਹੁਤ ਘੱਟ ਜਾਣਦਾ, ਮੇਰੀ ਜਾਣਕਾਰੀ ਘੱਟ ਹੈ। ਲੇਕਿਨ ਅਸਲ ਜਿਹੜੀ ਸਾਡੀ ਮਜ਼ਹਬ ਵਾਲੀ ਗੱਲ ਦੇ ਅਸੀਂ ਨਹੀਂ ਆ ਰਹੇ, ਜਿਹੜੇ ਇਹਨਾਂ ਦੇ ਰਿਸ਼ਤੇ ਸਨ, ਅਗਰ ਕੋਈ ਰਿਸ਼ਤੇਦਾਰ ਹੈ ਨੇ, ਕਿਉਂਕਿ ਉਮਰ ਦੇ ਇੱਕ ਐਸੇ ਹਿੱਸੇ ਦੇ ਵਿੱਚ ਨੇ ਕਿ ਆਪਾਂ ਕੁਛ ਕਹਿ ਨਹੀਂ ਸਕਦੇ। ਲੇਕਿਨ ਅਗਰ ਕੋਈ ਵੀ ਸ਼ਖਸ ਸਿਕੰਦਰ ਤੋਂ, ਰਾਵਾਂ ਤੋਂ, ਮੰਡੀ ਥੋ ਤੋਂ ਜਾਂ ਲਾਗੇ ਦੇ ਕਿਸੇ ਵੀ ਪਿੰਡ ਤੋਂ ਉੱਠੇ ਹੋਣ, ਇਹ ਸਿਆਲਕੋਟ ਔਰ ਨਾਰੋਵਾਲ ਦਾ ਇਲਾਕਾ ਹੈ, ਕਿਉਂਕਿ ਪਹਿਲੇ ਇਹ ਸਾਰਾ ਜ਼ਿਲ੍ਹਾ ਸਿਆਲਕੋਟ ਹੀ ਹੁੰਦਾ ਸੀ, ਨਾਰੋਵਾਲ ਚੂँਕਿ ਹੁਣ ਹੈ, ਇਸ ਕਰਕੇ ਮੈਂ ਦੋਵਾਂ ਦੇ ਨਾਮ ਲੈ ਰਿਹਾ। ਅਗਰ ਕੋਈ ਵੀ ਸ਼ਖਸ ਇੱਥੋਂ ਉੱਠਿਆ ਹੈ ਔਰ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਰੱਖਦਾ ਹੈ ਜ਼ਿੰਦਗੀ ਦੇ ਇਸ ਹਿੱਸੇ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਹੈ ਇਹਨਾਂ ਦੀ ਉਮਰ ਕੋਈ 95 ਸਾਲ ਤੋਂ ਉੱਪਰ ਦੀ ਹੈ। ਸੋ ਆਪਣੀ ਇਹ ਕੋਸ਼ਿਸ਼ ਹੈ। ਮਾਤਾ ਜੀ ਨੇ ਬਹੁਤ ਜਜ਼ਬਾਤੀ ਗੱਲਾਂ ਵੀ ਕੀਤੀਆਂ, ਜਿਸ ਤਰ੍ਹਾਂ ਤੁਸੀਂ ਸਮਝਿਆ ਕਦੀ ਇਨਸਾਨ ਕੋਲ ਰਸਤਾ ਨਹੀਂ ਹੁੰਦਾ ਕਿ ਉਹ ਕੀ ਕਰੇ। ਤੁਹਾਡੇ ਸਾਹਮਣੇ ਹੀ ਹੈ ਰਿਸ਼ਤਾ ਕਿ ਸਹੁਰੇ ਜਦੋਂ ਇਹਨਾਂ ਦੇ ਮੁਸਲਮਾਨ ਹੋ ਗਏ ਸੀ, ਉਸ ਤੋਂ ਬਾਅਦ ਉਹਨਾਂ ਦੇ ਘਰ ਵਾਲੇ ਵੀ ਰਹਿੰਦੇ, ਲੇਕਿਨ ਬੱਚਾ ਔਰ ਆਪਣਾ ਜੀਵਨ ਸਾਥੀ ਬੰਦਾ ਕਿਸ ਤਰ੍ਹਾਂ ਛੱਡ ਦੇਵੇ। ਸੋ ਇਹ ਸਾਰੇ ਹਾਲਾਤ ਵਾਕਿਆਤ ਜਿਹੜੇ ਨੇ 47 ਦੇ ਆਪ ਜੀ ਦੇ ਸਾਹਮਣੇ ਨੇ। ਸਾਡਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ, ਬਲਕਿ ਮੁਖਤਲਿਫ ਜਗ੍ਹਾਵਾਂ ਦੇ ਵਿੱਚ ਮੁਖਤਲਿਫ ਜਿਹੜੇ ਵਾਕਿਆਤ ਹੋਏ ਨੇ, ਅਸੀਂ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵੇਖੋ ਬਜ਼ੁਰਗਾਂ ਨੇ ਕਿੰਨੀ ਕੁ ਤਕਲੀਫ ਗੁਜ਼ਾਰੀ ਹੋਏਗੀ 47 ਤੋਂ ਬਾਅਦ, ਜਦੋਂ ਇਹਨਾਂ ਦਾ ਵਾਲਦ ਸਾਹਿਬ, ਕਿਉਂਕਿ ਇੰਟਰਵਿਊ ਤੋਂ ਪਹਿਲੇ ਜਿਹੜੀ ਮੈਂ ਇਹਨਾਂ ਨੇ ਗੱਲਬਾਤ ਕੀਤੀ ਤੇ ਇਹਨਾਂ ਨੇ ਜਜ਼ਬਾਤੀ ਹੋ ਕੇ ਦੱਸਿਆ ਕਿ ਮੈਂ ਕਦੀ ਆਪਣੇ ਪਿਓ ਵੱਲ ਵੇਖਿਆ ਨਹੀਂ ਸੀ, ਤੇ ਉਹ ਜਦੋਂ ਸਾਨੂੰ ਲੈਣ ਆਏ ਸੀ ਤੇ ਮੈਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਖਿਆ ਕਿ ਮੈਂ ਨਹੀਂ ਜਾਣਾ ਤੁਹਾਡੇ ਨਾਲ। ਸੋ ਕਿੰਨਾ ਕੁ ਜਜ਼ਬਾਤੀ ਮੰਜ਼ਰ ਹੋਏਗਾ, ਔਰ ਬਾਅਦ 'ਚ ਇਹਨਾਂ ਦੇ ਪਿਓ ਨੂੰ, ਵਾਲਦ ਸਾਹਿਬ ਨੂੰ ਕਿੰਨੀ ਤਕਲੀਫ ਹੋਈ ਹੋਏਗੀ, ਇਹਨਾਂ ਨੂੰ ਕਿੰਨੀ ਤਕਲੀਫ ਹੋਈ ਹੋਏਗੀ। ਸੋ ਇਹ ਸਾਰੀਆਂ ਕਹਾਣੀਆਂ ਆਪ ਜੀ ਦੇ ਸਾਹਮਣੇ ਨੇ। ਰਿਸ਼ਤੇ, ਮੈਨੂੰ ਇਹਨਾਂ ਦੇ ਰਿਸ਼ਤਿਆਂ ਦੀ ਗੱਲਬਾਤ ਕੀਤੀ ਕਿ ਹੁਣ ਮੇਰੇ ਕੋਲ ਕੋਈ ਨਹੀਂ ਹੈ। ਸੋ ਵੇਖੋ ਭੈਣ ਭਰਾ, ਰਿਸ਼ਤੇ ਕਿੰਨੇ ਅਨਮੋਲ ਰੱਬ ਨੇ ਬਣਾਏ ਹੋਏ ਨੇ। ਸੋ ਬਹਰਹਾਲ ਮੇਰੇ ਕੋਲ ਬਾਜ਼ ਔਕਾਤ ਅਲਫਾਜ਼ ਹੀ ਖ਼ਤਮ ਹੋ ਜਾਂਦੇ ਨੇ ਐਸੀ ਕਹਾਣੀਆਂ ਦੇ ਵਿੱਚੋਂ ਕਿ ਆਪਾਂ ਕੀ ਆਖੀਏ। ਖੈਰ ਇੰਨੀ ਹੀ ਇੱਕ ਇਲਤਜਾ ਹੈ, ਇੱਕ ਦਰਖਵਾਸਤ ਹੈ ਆਪਣੇ ਜਿਹੜਾ ਸਾਡਾ ਪੰਜਾਬੀ ਲਹਿਰ ਦਾ ਇੱਕ ਪਰਿਵਾਰ ਹੈ, ਕਿ ਅਗਰ ਕੋਈ ਵੀ ਇਹਨਾਂ ਇਲਾਕਿਆਂ ਦੇ ਵਿੱਚੋਂ ਰਾਹੋਂ, ਸਿਕੰਦਰਪੁਰ ਜਾਂ ਥੋ ਤੋਂ ਕੋਈ ਬੰਦੇ, ਕਿਉਂਕਿ ਰਾਹੋਂ ਅਤੇ ਕਿਉਂਕਿ ਸਿਕੰਦਰਪੁਰ 'ਚ ਪੈਦਾ ਹੋਏ ਸੀ, ਰਾਹੋਂ 'ਚ ਇਹਨਾਂ ਦਾ ਵਿਆਹ ਹੋਇਆ, ਇੱਥੋਂ ਕੋਈ ਵੀ ਉੱਠੇ ਨੇ ਜਾਂ ਬਟਵਾਲ ਕੌਣ ਨੇ, ਇਹਨਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕਰੋ, ਤਾਂ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਦੇ ਜਿਹੜੇ ਵਾਲਿदैन ਤੇ ਚਲੋ ਨਾ ਸਹੀ, ਲੇਕਿਨ ਇਹਨਾਂ ਦੇ ਚਾਚਿਆਂ ਦੇ ਪੁੱਤਰ ਜਾਂ ਉਹਨਾਂ ਦੇ ਅੱਗੇ ਔਲਾਦਾਂ ਦੇ ਵਿੱਚੋਂ, ਇਹਨਾਂ ਦਾ ਭਰਾ ਦਾ ਨਾਮ ਸਾਧੂ ਸੀ, ਉਹਨਾਂ ਦੇ ਬੱਚਿਆਂ ਦੇ ਵਿੱਚੋਂ ਕੋਈ ਇਹਨਾਂ ਦਾ ਆਪਸ 'ਚ ਮੇਲ ਕਰਾਇਆ ਜਾਵੇ।
ਹੋ ਸਕਦਾ ਹੈ ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਹੋਵੇ ਇਹਨਾਂ ਨੂੰ ਲੱਭਣ ਦੇ ਵਿੱਚ। ਸੋ ਆਪਾਂ ਸਾਰਿਆਂ ਨੇ ਹੁਣ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈ ਪਰਿਵਾਰ ਮਿਲਾਉਣ 'ਚ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਕਿਸੇ ਐਸੇ ਹੀ ਕਹਾਣੀ ਦੇ ਵਿੱਚ ਕੋਈ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।